ਉਹਨਾਂ ਦਾ ਇੱਕ ਪਾਰਟਿਕੂਲਰ ਏਜੰਡਾ ਹੈ। ਮੈਜੋਰਿਟੀ ਕਮਿਊਨਿਟੀ ਦਾ ਇੱਕ ਬਹੁਤ ਬੜਾ ਸੈਕਸ਼ਨ ਆ ਆਰਐਸਐਸ ਜਿਸ ਦੀ ਬੈਕ ਦੇ ਉੱਤੇ ਆ, ਉਹ ਹਿੰਦੁਸਤਾਨ ਨੂੰ, ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ। ਤੋ ਜੇ ਕੋਈ ਸਿੱਖ ਇਹ ਸਮਝਦਾ ਵੀ ਮੈਂ ਆਪਣਾ ਸਾਰਾ ਤਨ ਮਨ ਮਤਲਬ ਨਿਸ਼ਾਵਰ ਕਰ ਦੂੰਗਾ ਇਸ ਮੁਲਕ ਦੇ ਲਈ, ਤਾਂ ਇਹ ਸਮਝ ਲਵੇ ਆਪਣੇ ਆਪ ਨੂੰ ਕਿ ਉਸ ਦੀ ਕੋਈ ਲਿਮਿਟ ਆ। ਉਸ ਲਿਮਿਟ ਤੋਂ ਵੱਧ ਉਸ ਦੀ ਐਕਸੈਪਟੈਂਸ ਨਹੀਂ ਹੈ ਇਨ ਦੀ ਮੇਨ ਸਟ੍ਰੀਮ। ਤਾਂ ਉਸ ਦੇ ਵਿੱਚ ਗੁਰਮੁਖੀ ਅੱਖਰਾਂ ਦੇ ਵਿੱਚ ਬੁੱਲੀ ਬਾਈ ਲਿਖਿਆ ਹੋਇਆ। ਸੋ ਗੁਰੂ ਨਾਨਕ ਦੇਵ ਮਹਾਰਾਜ ਦੀ ਜਿਹੜੀ ਸਕ੍ਰਿਪਟ ਆ ਉਸ ਦੇ ਵਿੱਚੋਂ ਅੱਖਰ ਲੈ ਕੇ ਬੁੱਲੀ ਬਾਈ ਉਹਦੇ ਉੱਤੇ ਲਿਖਿਆ। ਮਤਲਬ ਇਹ ਗੱਲ ਬੜੀ ਮਤਲਬ ਸਾਨੂੰ ਤੜਫਾਉਂਦੀ ਆ। ਮੈਨੂੰ ਲੱਗਦਾ ਆਈ ਐਮ ਮੋਰ ਦੈਨ ਸ਼ੋਰ ਕਿ ਇਸ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ, ਬਹੁਤ ਵੱਡੀ ਕੰਸਪੀਰੇਸੀ ਆ। ਸਿੱਖ ਲੇਕਿਨ ਚੁੱਪ ਆ, ਸਿੱਖ ਇਸ ਗੱਲ ਤੇ ਰਿਐਕਟ ਨਹੀਂ ਕਰ ਰਹੇ ਕਿ ਵਿਰੋਧ ਵਧਾਉਣ ਲਈ ਵੀ ਇਹ ਨਾਲ ਦੀ ਨਾਲ ਪੈਰਲਲ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ। ਤਾਂ ਇੰਟਰਸਟ ਕੀ ਹੋ ਸਕਦਾ? ਆ ਦੇਖੋ ਟਾਈਮਜ਼ ਆਫ ਇੰਡੀਆ ਦੇ ਵਿੱਚ ਐਡੀ ਬੜੀ 5 ਤਰੀਕ ਦਾ ਟਾਈਮਜ਼ ਆਫ ਇੰਡੀਆ ਐਡੀ ਬੜੀ ਖਬਰ ਲੱਗੀ ਹੋਈ ਹੈ। ਮਤਲਬ ਸਿੱਖ ਜਥੇਬੰਦੀਆਂ ਅੱਖਾਂ ਵਿੱਚ ਹੀ ਬੈਠੀਆਂ। ਤੁਸੀਂ ਕਾਹਦੇ ਲਈ ਐਗਜ਼ਿਸਟ ਕਰਦੇ ਹੋ? ਕਿਸ ਗੱਲ ਤੁਹਾਡੀ ਕੋਈ ਜ਼ਿੰਮੇਵਾਰੀ ਵੀ ਹੈ ਸਿੱਖ ਕੌਮ ਦੇ ਲਈ? ਜੇ ਸਿੱਖਾਂ ਨਾਲ ਇਨਜਸਟਿਸ ਹੋਇਆ ਤੁਸੀਂ ਜਸਟਿਸ ਕਰਦੇ ਹੋ। ਤੁਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਿੱਖਾਂ ਤੇ ਜ਼ੁਲਮੋ ਕਤਲੋ ਗਾਰਤ ਕੀਤੀ ਹੈ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਖਿਲਾਫ ਇੱਕ ਨਫ਼ਰਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਖਾਸ ਕਰਕੇ ਗੱਲ ਕਰਨੀ ਹੋਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਦੋ ਵੱਡੀਆਂ ਘਟਨਾਵਾਂ ਇਸ ਮਾਮਲੇ ਦੇ ਨਾਲ ਜੁੜੀਆਂ ਸਾਹਮਣੇ ਆਈਆਂ ਨੇ। ਇੱਕ ਧਰਮ ਸੰਸਦ ਦੀ ਚਰਚਾ ਬੜੇ ਜ਼ੋਰਾਂ ਤੇ ਰਹੀ ਆ, ਜਿਸ ਵਿੱਚ ਮੁਸਲਮਾਨ ਧਰਮ ਦੇ ਖਿਲਾਫ ਬੜੀਆਂ ਹੀ ਨਫ਼ਰਤ ਭਰੀਆਂ ਟਿੱਪਣੀਆਂ ਕੀਤੀਆਂ ਗਈਆਂ ਜਾਂ ਨਫ਼ਰਤ ਭਰੇ ਭਾਸ਼ਣ ਜਿਹੜੇ ਆ ਉਹ ਹਿੰਦੂ ਧਰਮ ਦੀਆਂ ਧਾਰਮਿਕ ਸ਼ਖਸੀਅਤਾਂ ਵੱਲੋਂ ਕੀਤੇ ਗਏ। ਤੇ ਉਸ ਦੇ ਨਾਲ ਹੀ ਇੱਕ ਐਪ ਬੜੀ ਚਰਚਾ 'ਚ ਰਹੀ ਆ ਜਿਹੜੀ ਬੁੱਲੀ ਬਾਈ ਐਪ ਆ, ਜਿਸ ਦੇ ਵਿੱਚ ਚਰਚਿਤ ਮੁਸਲਮਾਨ ਔਰਤਾਂ ਜਿਹੜੀਆਂ ਨਾਮੀ ਮੁਸਲਮਾਨ ਔਰਤਾਂ ਨੇ ਉਹਨਾਂ ਦੀਆਂ ਤਸਵੀਰਾਂ ਨੂੰ ਪਾਇਆ ਗਿਆ ਤੇ ਉਹਨਾਂ ਦੀ ਨਿਲਾਮੀ ਦੀ ਗੱਲ ਕੀਤੀ ਗਈ, ਉਹਨਾਂ ਦੇ ਰੇਟ ਰੱਖੇ ਗਏ। ਤਾਂ ਇਸ ਨੂੰ ਵੀ ਮੁਸਲਮਾਨ ਔਰਤਾਂ ਦੇ ਉੱਤੇ ਇੱਕ ਹਮਲੇ ਵਜੋਂ ਦੇਖਿਆ ਗਿਆ। ਤੇ ਖਾਸ ਗੱਲ ਸੀ ਕਿ ਇਸ ਐਪ ਦੇ ਵਿੱਚ ਜਿਹੜੇ ਲੋਕ ਇਸ ਨੂੰ ਪ੍ਰਮੋਟ ਕਰ ਰਹੇ ਸੀ ਜਾਂ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਇਸ ਨੂੰ ਪ੍ਰਮੋਟ ਕਰ ਰਹੇ ਸੀ ਉਹ ਫੇਕ ਅਕਾਊਂਟਸ ਬਣਾਏ ਗਏ ਸੀ ਸਿੱਖਾਂ ਦੇ ਨਾਮ ਤੇ। ਤੇ ਸਿੱਖਾਂ ਦੇ ਵੀ ਨਾਮ ਤੇ ਜਦੋਂ ਅਕਾਊਂਟ ਸੀ ਤਾਂ ਉਹ ਅਕਾਊਂਟ ਖਾਸ ਕਰਕੇ ਜਿਹੜੇ ਆਜ਼ਾਦ ਸਿੱਖ ਰਾਜ ਦੀ ਇੱਛਾ ਰੱਖਣ ਵਾਲੇ ਨਾਮ ਨੇ ਜਾਂ ਉਹ ਪੋਸਟਾਂ ਪਾਉਂਦੇ ਨੇ, ਉਸ ਤਰ੍ਹਾਂ ਦੀ ਇੱਕ ਸ਼ਕਲ ਜਾਂ ਉਸ ਤਰ੍ਹਾਂ ਦੀ ਇੱਕ ਦੇਖ ਇਹਨਾਂ ਅਕਾਊਂਟਸ ਨੂੰ ਦਿੱਤੀ ਗਈ ਸੀ। ਤੇ ਇਹ ਜਿਹੜਾ ਸਾਰਾ ਮਾਮਲਾ ਸੀ, ਹਾਲਾਂਕਿ ਬੁੱਲੀ ਬਾਈ ਐਪ ਬਣਾਉਣ ਵਾਲੇ ਜਿਹੜੇ ਲੋਕ ਸੀ ਉਹ ਹਿੰਦੂ ਧਰਮ ਨਾਲ ਸੰਬੰਧਿਤ ਸੀ ਤੇ ਉਹ ਗ੍ਰਿਫਤਾਰ ਵੀ ਕਰ ਲਏ ਗਏ ਨੇ। ਕੁਝ ਜਿਹੜੇ ਲੋਕ ਆ ਜਾਂ ਨੌਜਵਾਨ ਆ ਜਿਹੜੇ ਐਪ ਜਿਨ੍ਹਾਂ ਨੇ ਬਣਾਈ ਸੀ। ਤਾਂ ਜਿਹੜੇ ਇਹ ਸਾਰੇ ਮਸਲੇ ਨੇ, ਜਿਹੜਾ ਇਹ ਸਾਰਾ ਮਾਹੌਲ ਸਿਰਜਿਆ ਜਾ ਰਿਹਾ, ਕਿਉਂਕਿ ਨਰਿੰਦਰ ਮੋਦੀ ਵੀ ਕੱਲ੍ਹ ਜੋ ਇਹ ਗੱਲ ਕਹਿ ਕੇ ਗਏ ਆ ਕਿ ਮੈਂ ਮਤਲਬ ਇਹ ਗੱਲ ਸੀਐਮ ਨੂੰ ਕਹਿਣਾ ਪੰਜਾਬ ਦੇ ਨੂੰ ਕਿ ਮੈਂ ਜਿਉਂਦੇ ਜੀ ਵਾਪਸ ਮੁੜ ਆਇਆ। ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਫ਼ਰਤ ਭਰਿਆ ਮਾਹੌਲ ਸਿਰਜਿਆ ਗਿਆ ਸਿੱਖਾਂ ਦੇ ਖਿਲਾਫ। ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਸਿੱਖਾਂ ਨੂੰ 84 ਮੁੜ ਯਾਦ ਕਰਾ ਦਿਆਂਗੇ ਜਾਂ 84 ਦੁਹਰਾਈ ਜਾਊਗੀ, ਸਿੱਖਾਂ ਦਾ ਕਤਲੇਆਮ ਦੁਹਰਾਇਆ ਜਾਊਗਾ। ਤਾਂ ਇਹ ਜਿਹੜਾ ਸਾਰਾ ਇੱਕ ਇਨਸਿਕਿਉਰਿਟੀ ਦਾ ਮਾਹੌਲ ਆ, ਉਸ ਬਾਰੇ ਅਸੀਂ ਅੱਜ ਖਾਸ ਗੱਲਬਾਤ ਕਰਾਂਗੇ। ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਨੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਤੇ ਪ੍ਰੋਫੈਸਰ ਢਿੱਲੋਂ ਨੂੰ ਮੈਂ ਜੀ ਆਇਆਂ ਨੂੰ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਟੀਵੀ 84 ਦੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਫੈਸਰ ਢਿੱਲੋਂ, ਇਹ ਜਿਹੜਾ ਸਾਰਾ ਮਾਹੌਲ ਬਣ ਰਿਹਾ ਪਹਿਲਾਂ ਵੀ ਭਾਰਤ ਦੇ ਵਿੱਚ ਹੋਇਆ ਕਿ ਜਦੋਂ ਕੋਈ ਚੋਣਾਂ ਆਉਂਦੀਆਂ ਨੇ ਉਹਦੇ ਵਿੱਚ ਕਈ ਫੈਕਟਰਸ ਹੁੰਦੇ ਆ, ਪਰ ਇਹ ਫੈਕਟਰ ਹਮੇਸ਼ਾ ਹੀ ਰਹਿੰਦਾ ਹੈ ਕਿ ਘੱਟ ਗਿਣਤੀਆਂ ਖਿਲਾਫ ਨਫ਼ਰਤ ਦਾ, ਖਾਸ ਕਰਕੇ ਉੱਤਰੀ ਭਾਰਤ ਦੇ ਵਿੱਚ। ਤਾਂ ਹੁਣ ਪੰਜਾਬ 'ਚ ਵੀ ਚੋਣਾਂ ਆ ਰਹੀਆਂ ਨੇ, ਯੂਪੀ 'ਚ ਵੀ ਚੋਣਾਂ ਆ ਰਹੀਆਂ ਨੇ। ਉਸ ਦੇ ਨਾਲ ਜਿਹੜਾ ਇਹ ਸਾਰਾ ਇੱਕ ਮੁਸਲਮਾਨਾਂ ਖਿਲਾਫ ਜਾਂ ਸਿੱਖਾਂ ਖਿਲਾਫ ਇਹ ਮਾਹੌਲ ਸਿਰਜਿਆ ਜਾ ਰਿਹਾ, ਤਾਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ? ਦੇਖੋ, ਬਚਿਆ ਨਹੀਂ ਜਾ ਸਕਦਾ। ਇਸ ਕਰਕੇ ਬਚਿਆ ਨਹੀਂ ਜਾ ਸਕਦਾ ਕਿਉਂਕਿ ਤੁਸੀਂ ਇੱਕ ਰਿਸੀਵਿੰਗ ਐਂਡ ਤੋਂ ਉਹਨਾਂ ਦਾ ਇੱਕ ਪਾਰਟਿਕੂਲਰ ਏਜੰਡਾ ਹੈ। ਮੈਜੋਰਿਟੀ ਕਮਿਊਨਿਟੀ ਦਾ ਇੱਕ ਬਹੁਤ ਬੜਾ ਸੈਕਸ਼ਨ ਆ ਆਰਐਸਐਸ ਜਿਸ ਦੀ ਬੈਕ ਦੇ ਉੱਤੇ ਆ, ਉਹ ਹਿੰਦੁਸਤਾਨ ਨੂੰ, ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ। ਉਹਨਾਂ ਦੀ ਬੜੀ ਸਿਸਟੇਮੈਟਿਕ ਪਲਾਨ ਆ ਔਰ ਉਸ ਪਲਾਨ ਦੇ ਮੁਤਾਬਕ ਸਲੋਲੀ ਐਂਡ ਗ੍ਰੈਜੂਅਲੀ ਉਹ ਚੱਲ ਰਹੇ ਆ। ਔਰ ਹੁਣ ਉਹ ਓਪਨਲੀ ਉਹਨਾਂ ਦੀ ਪਲਾਨ ਆ ਜਿਹੜੀ ਓਪਨ ਅਪ ਹੋ ਚੁੱਕੀ ਆ। ਤੋ ਇਸ ਕਰਕੇ
ਜਿਹੜੇ ਉਹ ਸਮਝਦੇ ਆ ਵੀ ਸਿੱਖ ਸਾਡੇ ਰਸਤੇ ਦੇ ਵਿੱਚ ਇੱਕ ਰੋੜਾ ਰੁਕਾਵਟ ਆ। ਸਿੱਖ ਹਿੰਦੂ ਰਾਸ਼ਟਰ ਦੇ ਮਤਲਬ ਪਰਿਵਰਤਨ, ਇਸ ਮੁਲਕ ਨੂੰ ਹਿੰਦੂ ਰਾਸ਼ਟਰ ਦੇ ਵਿੱਚ ਪਰਿਵਰਤਨ ਕਰਨ ਦੇ ਲਈ ਸਿੱਖ ਬਹੁਤ ਵੱਡਾ ਰੋੜਾ। ਤੁਸੀਂ ਹੁਣ ਧਰਮ ਸੰਸਦ ਦੀ ਗੱਲ ਕੀਤੀ ਸੀਗੀ, ਹਰਿਦੁਆਰ ਦੇ ਵਿੱਚ ਵੀ ਹੋਇਆ, ਰਾਏਪੁਰ ਦੇ ਵਿੱਚ ਵੀ ਹੋਇਆ, ਜਿਹੜਾ ਛੱਤੀਸਗੜ੍ਹ ਦੇ ਵਿੱਚ ਆ ਰਾਏਪੁਰ, ਬਹੁਤ ਬੜਾ ਉਹਨਾਂ ਦਾ ਸ਼ਹਿਰ ਆ। ਤਾਂ ਉਸ ਦੇ ਵਿੱਚ ਮਤਲਬ ਸਿੱਧੇ ਤੌਰ ਦੇ ਉੱਤੇ ਮੁਸਲਮਾਨਾਂ ਤੇ ਅਟੈਕ ਕੀਤੇ ਆ ਉਹਨਾਂ ਨੇ। ਤਾਂ ਮੁਸਲਮਾਨਾਂ ਦੇ ਅਟੈਕ ਕੀਤੇ ਆ, ਉੱਥੇ ਹੀ ਨਹੀਂ ਇਕੱਲੇ ਕੀਤੇ। ਤਾਂ ਤੁਸੀਂ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਨੇ ਉੱਥੇ ਵੀ ਇਸ ਕਿਸਮ ਦੇ ਨਾਅਰੇ ਲਾਏ ਆ। ਜਿਹੜਾ ਜਗ੍ਹਾ ਹੈਗੀ ਹੈ ਨਾ ਜਿੱਥੇ ਜਾ ਕੇ ਤੁਸੀਂ ਕੋਈ ਵੀ ਗੱਲ ਬੋਲ ਸਕਦੇ ਹੋ, ਸਾਰੀਆਂ ਜਿਹੜੀਆਂ ਸਿਆਸੀ ਤੇ ਦੂਸਰੀਆਂ ਜਥੇਬੰਦੀਆਂ ਉੱਥੇ ਜਾਂਦੀਆਂ। ਤਾਂ ਉਸ ਜਗ੍ਹਾ ਦੇ ਉੱਤੇ ਜਾ ਕੇ ਉਹਨਾਂ ਨੇ ਕੀ ਨਾਅਰੇ ਲਾਏ ਆ? ਮੁੱਲਾ ਕਾਟਾ ਜਾਏਗਾ, ਰਾਮ ਰਾਮ ਚਿल्लाएगा, ਮੁੱਲਾ ਕਾਟਾ ਜਾਏਗਾ, ਰਾਮ ਰਾਮ ਚਿल्लाएगा। ਇਸੇ ਤਰੀਕੇ ਦੇ ਨਾਲ ਹਰਿਦੁਆਰ ਦੇ ਵਿੱਚ ਤੇ ਉੱਥੇ ਦੂਸਰੀ ਜਗ੍ਹਾ ਰਾਏਪੁਰ ਦੇ ਵਿੱਚ ਇੱਕ ਮੁਸਲਮਾਨ ਜਿਹੜਾ ਹਿੰਦੂ ਭਗਵਾਂ ਕੱਪੜੇ ਪਾਏ ਹੋਏ ਸੀ, ਉਹਨੇ ਇੱਕ ਗੱਲ ਬੜੀ ਇੰਪੋਰਟੈਂਟ ਕਹੀ ਆ ਕਿ ਮੈਂ ਜੇ ਪਿਛਲੀ ਜਿਹੜੀ ਮਨਮੋਹਨ ਸਿੰਘ ਦੀ ਸਰਕਾਰ ਆ ਉਸ ਦੇ ਵਿੱਚ ਮੈਂਬਰ ਪਾਰਲੀਮੈਂਟ ਹੁੰਦਾ ਤਾਂ 6 ਗੋਲੀਆਂ ਮਨਮੋਹਨ ਸਿੰਘ ਦੇ ਸਰੀਰ ਦੇ ਵਿੱਚ ਦੀ ਕੱਟ ਕੇ ਉਹਨੂੰ ਤੈਸ਼ ਨੈਸ਼ ਕਰ ਦਿੰਦਾ। ਮਨਮੋਹਨ ਸਿੰਘ ਕੌਣ ਆ? ਇਹ ਇਨਡਾਇਰੈਕਟ ਤੇ ਸੈਟਲ ਜਿਹੜਾ ਅਟੈਕ ਆ ਮਨਮੋਹਨ ਸਿੰਘ ਦੀ ਪਰਸਨ ਤੇ ਨਹੀਂ ਹੈ। ਮਨਮੋਹਨ ਸਿੰਘ ਦੀ ਜਿਹੜੀ ਪਰਸਨੈਲਿਟੀ ਹੈ, ਸ਼ਖਸੀਅਤ ਹੈ ਬਤੌਰ ਸਿੱਖ, ਉਸ ਦੇ ਉੱਤੇ ਇਹ ਸਿੱਧੇ ਤੌਰ ਤੇ ਅਟੈਕ ਸਿੱਖਾਂ ਦੇ ਉੱਤੇ ਆ, ਨਾ ਕਿ ਮਨਮੋਹਨ ਸਿੰਘ ਦੇ ਪਰਸਨ ਦੇ ਉੱਤੇ। ਔਰ ਬੜੀ ਹੈਰਾਨੀ ਵਾਲੀ ਗੱਲ ਆ ਕਿ ਇੱਕ ਜਿਹੜਾ ਇਸ ਮੁਲਕ ਦਾ ਫਾਰਮਰ ਪ੍ਰਾਈਮ ਮਿਨਿਸਟਰ 10 ਸਾਲ ਰਿਹਾ, ਜਿਸਨੇ ਬਹੁਤ ਜ਼ਿਆਦਾ ਕੰਟਰੀਬਿਊਟ ਕੀਤਾ ਇਨ ਦੀ ਡਿਵੈਲਪਮੈਂਟ ਐਂਡ ਗਰੋਥ ਆਫ ਦਿਸ ਕੰਟਰੀ, ਤਾਂ ਅੱਜ ਕੋਈ ਵੀ ਮਤਲਬ ਧਿਰ ਉਹਦੇ ਹੱਕ ਵਿੱਚ ਖੜੀ ਨਹੀਂ ਹੋਈ। ਤੋ ਜੇ ਕੋਈ ਸਿੱਖ ਇਹ ਸਮਝਦਾ ਵੀ ਮੈਂ ਆਪਣਾ ਸਾਰਾ ਤਨ ਮਨ ਮਤਲਬ ਨਿਸ਼ਾਵਰ ਕਰ ਦੂੰਗਾ ਇਸ ਮੁਲਕ ਦੇ ਲਈ, ਤਾਂ ਇਹ ਸਮਝ ਲਵੇ ਆਪਣੇ ਆਪ ਨੂੰ ਕਿ ਉਸ ਦੀ ਕੋਈ ਲਿਮਿਟ ਆ। ਉਸ ਲਿਮਿਟ ਤੋਂ ਵੱਧ ਉਸ ਦੀ ਐਕਸੈਪਟੈਂਸ ਨਹੀਂ ਹੈ ਇਨ ਦੀ ਮੇਨ ਸਟ੍ਰੀਮ। ਇਹ ਗੱਲ ਬੜੀ ਕਲੀਅਰਲੀ ਇੰਡੀਕੇਟ ਕਰਦੀ ਆ। ਤੋ ਮਤਲਬ ਕਹਿਣ ਤੋਂ ਇਹ ਹੈ ਕਿ ਸਾਡੀ ਜਿਹੜੀ ਆਇਡੈਂਟੀਟੀ ਹੈ, ਮਨਮੋਹਨ ਸਿੰਘ ਦੀ ਜਿਹੜੀ ਆਇਡੈਂਟੀਟੀ ਹੈ, ਦੈਟ ਇਜ਼ ਨਾਟ ਐਕਸੈਪਟੇਬਲ ਟੂ ਦੀ ਮੇਨ ਸਟ੍ਰੀਮ। ਔਰ ਖਾਸ ਤੌਰ ਤੇ ਇਸ ਕਿਸਮ ਦੀਆਂ ਜਿਹੜੀਆਂ ਮਤਲਬ ਜਥੇਬੰਦੀਆਂ, ਜਿਹੜੀਆਂ ਤਵਸਵੀ ਜਥੇਬੰਦੀਆਂ, ਕਮਿਊਨਲ ਜਥੇਬੰਦੀਆਂ, ਜਿਹੜੀ ਹਿੰਦੂ ਰਾਸ਼ਟਰ ਬਣਾਉਣ ਦੇ ਵਿੱਚ ਯਤਨਸ਼ੀਲ। ਹੁਣ ਇਸੇ ਲੜੀ ਨੂੰ ਜੇ ਆਪਾਂ ਅੱਗੇ ਵਧਾਈਏ ਤਾਂ ਅੱਗੇ ਆਹ ਜਿਹੜਾ ਤੁਸੀਂ ਗੱਲ ਕੀਤੀ ਆ ਬੁੱਲੀ ਬਾਈ ਦੀ, ਬੁੱਲੀ ਬਾਈ ਐਪ ਬਣਾਈ ਆ। ਹੁਣ ਦੇਖੋ ਜਦੋਂ ਬੁੱਲੀ ਬਾਈ ਐਪ ਬਣਾਈ ਆ ਜਿਨ੍ਹਾਂ ਬੰਦਿਆਂ ਨੇ, ਇੱਕ ਬੰਦਾ ਤਾਂ ਬੰਗਲੌਰ ਦੇ ਵਿੱਚ ਰਹਿੰਦਾ, ਦੂਸਰੀ ਲੜਕੀ ਆ ਜਿਹੜੀ ਉੱਤਰਾਖੰਡ ਦੇ ਵਿੱਚ ਰਹਿੰਦੀ ਆ, ਤਾਂ ਉਹ ਫੜੇ ਗਏ ਆ ਦੋਨੇ। ਤਾਂ ਉਸ ਦੇ ਵਿੱਚ ਗੁਰਮੁਖੀ ਅੱਖਰਾਂ ਦੇ ਵਿੱਚ ਬੁੱਲੀ ਬਾਈ ਲਿਖਿਆ ਹੋਇਆ। ਬੁੱਲੀ ਬਾਈ ਬਹੁਤ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ। ਉਹ ਅੱਖਰ ਜਿਹੜੇ ਗੁਰਮੁਖੀ ਸਕ੍ਰਿਪਟ ਦੇ ਆ। ਸਾਡੇ ਲਈ ਜਿਹੜੀ ਗੁਰਮੁਖੀ ਸਕ੍ਰਿਪਟ ਆ ਉਹਦੀ ਇੱਕ ਧਾਰਮਿਕ ਮਹੱਤਤਾ ਵੀ ਆ। ਇੱਕੋ ਵਾਹਦ ਦੁਨੀਆ ਦੇ ਵਿੱਚ ਹਿਊਮਨ ਫਾਰਮ 'ਚ ਹੋਇਆ ਜਿਸ ਨੇ ਇੱਕ ਸਕ੍ਰਿਪਟ ਬਣਾਈ ਆ, ਉਹ ਹੈ ਗੁਰੂ ਨਾਨਕ ਦੇ ਮਹਾਰਾਜ। ਸੋ ਗੁਰੂ ਨਾਨਕ ਦੇ ਮਹਾਰਾਜ ਦੀ ਜਿਹੜੀ ਸਕ੍ਰਿਪਟ ਆ ਉਸ ਦੇ ਵਿੱਚੋਂ ਅੱਖਰ ਲੈ ਕੇ ਬੁੱਲੀ ਬਾਈ ਉਹਦੇ ਉੱਤੇ ਲਿਖਿਆ ਹੋਇਆ। ਮਤਲਬ ਇਹ ਗੱਲ ਬੜੀ ਮਤਲਬ ਸਾਨੂੰ ਤੜਫਾਉਂਦੀ ਆ। ਸਾਡੇ ਲਈ ਇਹ ਗੱਲ ਅਨਐਕਸੈਪਟੇਬਲ ਆ ਕਿ ਸਾਡੇ ਮਤਲਬ ਗੁਰਮੁਖੀ ਅੱਖਰਾਂ ਨੂੰ ਲੈ ਕੇ ਕਿਸ ਤਰੀਕੇ ਨਾਲ ਉੱਥੇ ਗੁਰਮੁਖੀ ਅੱਖਰ ਪਹੁੰਚੇ ਆ। ਇੱਕ ਸਾਊਥ ਇੰਡੀਆ ਦੇ ਵਿੱਚ ਬੰਦਾ ਰਹਿੰਦਾ, ਬਿਹਾਰ ਦਾ ਉਹ ਰਹਿਣ ਵਾਲਾ ਮੁੰਡਾ ਜਹਾ, ਜਿਹੜਾ ਫੜਿਆ ਗਿਆ, ਔਰ ਇੰਜੀਨੀਅਰਿੰਗ ਕਾਲਜ ਦਾ ਉਹ ਸਟੂਡੈਂਟ ਆ। ਕਿਸ ਤਰੀਕੇ ਨਾਲ ਉਹ ਜਿਹੜੀ ਗੁਰਮੁਖੀ ਐਲਫਾਬੈਟ ਆ ਉਸ ਦੇ ਨਾਲ ਫੈਮੀਲੀਅਰ ਆ। ਸ਼ਵੇਤਾ ਸਿੰਘ ਜਿਹੜੀ ਕੁੜੀ ਆ, ਉਹ ਤੁਹਾਨੂੰ ਪਤਾ ਵੀ ਉੱਤਰਾਖੰਡ ਦੇ ਵਿੱਚ ਰਹਿੰਦੀ ਆ, ਤਾਂ ਉਹ ਕਿਵੇਂ ਫੈਮੀਲੀਅਰ ਆ ਗੁਰਮੁਖੀ ਸਕ੍ਰਿਪਟ ਦੇ ਨਾਲ। ਇਹ ਗੱਲਾਂ ਬੜੀਆਂ ਸਟਲ ਆ। ਮੈਂ ਹੈਰਾਨ ਆ, ਮੈਨੂੰ ਦੁੱਖ ਹੁੰਦਾ ਇਸ ਗੱਲ ਦਾ ਕਿ ਜਿਹੜੀਆਂ ਸਿਰਮੌਰ ਸਿੱਖ ਜਥੇਬੰਦੀਆਂ, ਜਿਸ ਦੇ ਵਿੱਚ ਤੁਸੀਂ ਖਾਸ ਤੌਰ ਤੇ ਰੈਫਰੈਂਸ ਦਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸੇ ਤਰੀਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਆ, ਇਸੇ ਤਰੀਕੇ ਸੋ ਕਾਲਡ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ, ਇਸ ਕਿਸਮ ਦੀਆਂ ਜਥੇਬੰਦੀਆਂ ਚੁੱਪ ਕਿਉਂ ਬੈਠੀਆਂ? ਕੀ ਉਹਨਾਂ ਨੂੰ ਇਸ ਗੱਲ ਦੀ ਸੂਝ ਨਹੀਂ ਕਿ ਕੀ ਹੋ ਰਿਹਾ, ਕਿਉਂ ਹੋ ਰਿਹਾ? ਫਿਰ ਇਸੇ ਤਰੀਕੇ ਨਾਲ ਜਿਹੜੀ ਉਹ ਸ਼ਵੇਤਾ ਸਿੰਘ ਲੜਕੀ ਫੜੀ ਗਈ ਹੈ, 18 ਸਾਲ ਦੀ ਕੁੜੀ ਹੈ, ਔਰ ਉਸ 18 ਸਾਲ ਦੀ ਕੁੜੀ ਨੇ ਮਤਲਬ ਕੀ ਕਿਹਾ, ਜੱਟ ਖਾਲਸਾ, ਮਤਲਬ ਉਸ ਦੀ ਇੱਕ ਬਣਾਈ ਆ ਉਸਨੇ
ਮਤਲਬ ਫੇਕ ਅਕਾਊਂਟ ਬਣਾਇਆ ਜੱਟ ਖਾਲਸਾ 07, ਜੱਟ ਖਾਲਸਾ 07, ਕਿਸ ਨੂੰ ਕਿੱਧਰ ਨੂੰ ਕਿੱਧਰ ਨੂੰ ਡਾਇਰੈਕਸ਼ਨ ਦੇ ਰਹੀ ਹੈ ਉਹ ਸਿੱਧੇ ਤੌਰ ਦੇ ਉੱਤੇ ਸਿੱਖਾਂ ਨੂੰ ਮਤਲਬ ਬਦਨਾਮ ਕਰਨਾ ਚਾਹੁੰਦੀ ਆ। ਸਿੱਖਾਂ ਦੀ ਮੁਸਲਮਾਨਾਂ ਦੇ ਨਾਲ ਖਾਮਖਾ ਮਤਲਬ ਜਿਸ ਦੀ ਕੋਈ ਮਤਲਬ ਬੇਸ ਨਹੀਂ, ਸਿੱਖਾਂ ਦੀ ਤੇ ਮੁਸਲਮਾਨਾਂ ਦੀ ਐਨਮਿਟੀ ਕ੍ਰੀਏਟ ਕਰਨਾ ਚਾਹੁੰਦੀ ਆ। ਤੋ ਇਹ ਸਾਰੀ ਤਰੀਕ ਇਹ ਗੱਲ ਸਿਰਫ ਉਹ 18 ਸਾਲ ਦੀ ਕੁੜੀ ਦੀ ਨਹੀਂ ਹੈ, ਸ਼ਵੇਤਾ ਸਿੰਘ ਜਿਹੜੀ 18 ਸਾਲ ਦੀ ਕੁੜੀ ਆ ਉਹੀ ਇਕੱਲੀ ਨਹੀਂ ਹੈ ਇਸ ਦੇ ਵਿੱਚ। ਇਸੇ ਤਰੀਕੇ ਨਾਲ ਜਿਹੜਾ ਮੁੰਡਾ ਜਹਾ ਉੱਥੋਂ ਫੜਿਆ ਗਿਆ ਬੰਗਲੌਰ ਦੇ ਵਿੱਚੋਂ, ਜਿਹੜਾ ਬਿਹਾਰ ਤੋਂ ਓਰੀਜਨਲੀ ਬਿਹਾਰ ਨੂੰ ਬਿਲੋਂਗ ਕਰਦਾ, ਇੰਜੀਨੀਅਰਿੰਗ ਕਾਲਜ ਦਾ ਸਟੂਡੈਂਟ ਆ, ਇਹ ਉਹਦਾ ਕੰਮ ਨਹੀਂ। ਮੈਨੂੰ ਲੱਗਦਾ ਆਈ ਐਮ ਮੋਰ ਦੈਨ ਸ਼ੋਰ ਕਿ ਇਸ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ, ਬਹੁਤ ਵੱਡੀ ਕੰਸਪੀਰੇਸੀ ਆ। ਔਰ ਉਸ ਕੰਸਪੀਰੇਸੀ ਦੇ ਅਧੀਨ ਦੋ ਟਾਰਗੇਟ ਉਹਨਾਂ ਨੇ ਰੱਖਿਆ, ਮੁਸਲਮਾਨ ਤੇ ਸਿੱਖ ਲੇਕਿਨ ਚੁੱਪ ਆ। ਸਿੱਖ ਇਸ ਗੱਲ ਤੇ ਰਿਐਕਟ ਨਹੀਂ ਕਰ ਰਹੇ। ਮਤਲਬ ਮੈਨੂੰ ਬਹੁਤ ਦੁੱਖ ਹੋ ਰਿਹਾ ਇਸ ਗੱਲ ਦੇ ਉੱਤੇ, ਜਦੋਂ ਦਾ ਮੈਂ ਇਹ ਸਾਰੀ ਚੀਜ਼ ਨੂੰ ਪੜ੍ਹ ਕੇ ਸਾਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਵੀ ਜਦੋਂ ਤੁਸੀਂ ਇਸ ਕਿਸਮ ਦੀ ਐਪ ਇੰਟਰੋਡਿਊਸ ਕਰੋਗੇ ਵਿਊਅਰਸ ਦੇ ਸਾਹਮਣੇ ਤਾਂ ਸਿੱਧੇ ਤੌਰ ਦੇ ਉੱਤੇ ਜਿਹੜੀਆਂ ਵਿਚਾਰੀਆਂ ਨਿਰਦੋਸ਼ ਮੁਸਲਮਾਨ ਕੁੜੀਆਂ ਜਿਨ੍ਹਾਂ ਦੀ ਆਕਸ਼ਨ ਐਗਜ਼ੀਬਿਟ ਕੀਤੀ ਜਾ ਰਹੀ ਹੈ ਉਸ ਐਪ ਦੇ ਉੱਤੇ, ਇਸ ਕਿਸਮ ਦੇ ਜਿਹੜੀਆਂ ਕੁੜੀਆਂ ਜਾਂ ਮੁੰਡਿਆਂ ਰਾਹੀਂ ਉਹ ਕੀ ਸਮਝਣਗੇ ਸਿੱਖਾਂ ਬਾਰੇ? ਉਹ ਸਿੱਖਾਂ ਨੂੰ ਕਦੇ ਵੀ ਮਾਫ ਨਹੀਂ ਕਰ ਸਕਣਗੇ। ਤੋ ਇਸ ਗੱਲ ਦੇ ਉੱਤੇ ਸਿੱਖ ਜਥੇਬੰਦੀਆਂ ਨੂੰ ਬਹੁਤ ਕਲੀਅਰ ਸਟੈਂਡ ਲੈਣਾ ਚਾਹੀਦਾ, ਨਾ ਕਿ ਸਿੱਖ ਜਥੇਬੰਦੀਆਂ ਜਿਹੜੀਆਂ ਹਿੰਦੁਸਤਾਨ 'ਚ ਐਗਜ਼ਿਸਟ ਕਰ ਰਹੀਆਂ ਬਲਕਿ ਬਾਹਰ ਬੈਠੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਵੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। UN ਨੂੰ ਅਪਰੋਚ ਕਰਨਾ ਚਾਹੀਦਾ ਔਰ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਆ ਉੱਥੇ ਆਪਣੀ ਅਪੀਲ ਕਰਨੀ ਚਾਹੀਦੀ ਆ ਵੀ ਇਸ ਤਰੀਕੇ ਦੇ ਨਾਲ ਸਾਨੂੰ ਖਾਮਖਾ ਨਾ ਅਸੀਂ ਇਸ ਗੱਲ ਦੇ ਵਿੱਚ ਇਨਵੋਲਵ ਹਾਂ ਕਿਸੇ ਤਰੀਕੇ ਦੇ ਨਾਲ। ਸਾਡੀ ਜੇ ਕਿਸੇ ਕਿਸਮ ਦੀ ਸਿੰਪਥੀ ਹੈ ਸਾਡੀ ਉਹਨਾਂ ਇਨੋਸੈਂਟ ਬੱਚੀਆਂ ਦੇ ਨਾਲ ਆ, ਜਿਹੜੀਆਂ ਮੁਸਲਿਮ ਬੱਚੀਆਂ ਹੈਗੀਆਂ, ਜਿਹੜੀਆਂ ਜਿਨ੍ਹਾਂ ਦੀ ਬੜੀ ਕੰਟਰੀਬਿਊਸ਼ਨ ਆ ਨਾ ਕਿ ਮਤਲਬ ਇਸਲਾਮ ਲਈ ਬਲਕਿ ਸਾਰੀ ਮਨੁੱਖਤਾ ਦੇ ਲਈ, ਉਹਨਾਂ ਬੱਚੀਆਂ ਦੇ ਲਈ ਸਾਡੀ ਹਮਦਰਦੀ ਆ। ਤੋ ਦੂਜੇ ਪਾਸੇ ਤੁਸੀਂ ਸਾਨੂੰ ਵੀ ਉਸੇ ਤਰੀਕੇ ਦੇ ਨਾਲ ਬਦਨਾਮ ਕਰ ਰਹੇ ਹੋ ਔਰ ਇੱਕ ਦੁਸ਼ਮਣੀ ਸਾਡੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਗੇਂਸਟ ਦੀ ਮੁਸਲਿਮਸ, ਜਦ ਕਿ ਸਾਡਾ ਇਸ ਕਿਸਮ ਦਾ ਕੋਈ ਹੈ ਹੀ ਨਹੀਂ। ਡਾਕਟਰ ਸਾਹਿਬ, ਜਿਹੜਾ ਇਹ ਸਾਰਾ ਵਰਤਾਰਾ ਵਾਪਰ ਰਿਹਾ, ਇੱਕ ਪਾਸੇ ਤਾਂ ਧਰਮ ਸੰਸਦ ਦੇ ਰਾਹੀਂ ਸਿੱਧਾ ਸ਼ਰੇਆਮ ਉਹ ਐਲਾਨ ਕਰਦੇ ਆ ਮੁਸਲਮਾਨਾਂ ਦੇ ਕਤਲੇਆਮ ਦਾ, ਦੂਜੇ ਪਾਸੇ ਸਿੱਖਾਂ ਦੀ ਅਤੇ ਮੁਸਲਮਾਨਾਂ ਦੇ ਦਰਮਿਆਨ ਜਿਹੜੀ ਐਨਮਿਟੀ ਤੁਸੀਂ ਗੱਲ ਕਰ ਰਹੇ ਹੋ ਕਿ ਵਿਰੋਧ ਵਧਾਉਣ ਲਈ ਵੀ ਇਹ ਨਾਲ ਦੀ ਨਾਲ ਪੈਰਲਲ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ, ਤਾਂ ਇੰਟਰਸਟ ਕੀ ਹੋ ਸਕਦਾ? ਇਹ ਸਾਰੀ ਕਨਸਪੀਰੇਸੀ 'ਚ ਇੰਟਰਸਟ ਕੀ ਹੋ ਸਕਦਾ? ਇੰਟਰਸਟ ਇਹੀ ਹੋ ਸਕਦਾ ਕਿ ਸਿੱਖਾਂ ਨੂੰ ਮੁਸਲਮਾਨਾਂ ਦੇ ਵਿਰੋਧ ਦੇ ਵਿੱਚ ਖੜਾ ਕਰਕੇ ਦਿਖਾ ਦਿਓ। ਔਰ ਬਹੁਤ ਸਾਰੇ ਸਿੱਖ ਇਸਲਾਮਿਕ ਕੰਟਰੀਜ਼ ਦੇ ਵਿੱਚ ਵਿਚਾਰੇ ਮਜ਼ਦੂਰੀਆਂ ਕਰਦੇ ਆ, ਉੱਥੇ ਕੋਈ ਟੈਕਸੀਆਂ ਚਲਾਉਂਦੇ ਆ, ਛੋਟੇ ਮੋਟੇ ਕੰਮ ਕਰਦੇ ਆ, ਉੱਥੇ ਉਹਨਾਂ ਦੇ ਵਿਰੋਧ ਦੇ ਵਿੱਚ ਉਹ ਲੋਕ ਖੜੇ ਹੋ ਜਾਣ ਔਰ ਉਹਨਾਂ ਦੇ ਉੱਤੇ ਉਹ ਲੋਕ ਫਿਰ ਤਸ਼ੱਦਦ ਕਰਨਗੇ ਵੀ ਆਹ ਤੁਸੀਂ ਆਪਣੇ ਮੁਲਕ ਦੇ ਵਿੱਚ ਸਾਡੇ ਲੋਕਾਂ ਦੇ ਮੁਸਲਮਾਨ ਕਮਿਊਨਿਟੀ ਦੇ ਖਿਲਾਫ ਇਸ ਕਿਸਮ ਦੀਆਂ ਬੇਹੁਰਤੀਆਂ ਮਤਲਬ ਕਰਤੂਤਾਂ ਕਰ ਰਹੇ ਹੋ, ਤੁਸੀਂ ਸਾਡੇ ਕੀ ਲੱਗਦੇ ਹੋ? ਇੱਥੋਂ ਕਿਸੇ ਤਰੀਕੇ ਨਾਲ ਤੁਸੀਂ ਪੈਸਾ ਕਮਾ ਕੇ ਆਪਣੇ ਮੁਲਕ ਦੇ ਵਿੱਚ ਲਿਜਾ ਸਕਦੇ ਹੋ। ਤੋ ਇਹ ਬਹੁਤ ਵੱਡੀ ਸਾਜ਼ਿਸ਼ ਹੈ, ਇਹ ਛੋਟੀ ਸਾਜ਼ਿਸ਼ ਨਹੀਂ। ਪਰ ਮੇਰਾ ਦਿਲ ਬਹੁਤ ਦੁਖਦਾ ਕਿ ਕਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਨ ਕੋਲ ਸਾਰਾ ਦਿਨ ਚਰ ਕਰਦੇ ਆ, ਇਹ ਗੱਲ ਉਹਨਾਂ ਦੀ ਜ਼ਿਹਨ 'ਚ ਕਿਉਂ ਨਹੀਂ ਆਉਂਦੀ? ਆ ਟਾਈਮਸ ਆਫ ਸ਼੍ਰੋਮਣੀ ਕਮੇਟੀ ਦੀ ਅੱਜ ਨਿਊਜ਼ ਲੱਗੀ ਆ, ਸ਼੍ਰੋਮਣੀ ਕਮੇਟੀ ਨੇ ਇਸ ਦੀ ਨਿਖੇਧੀ ਕੀਤੀ ਆ, ਜਿਹੜਾ ਸਿੱਖਾਂ ਦਾ ਉਹ ਕਰਨ ਦੀ। ਨਿਖੇਧੀ ਕੁਛ ਨਹੀਂ ਹੈ, ਨਿਖੇਧੀ ਤਾਂ ਇੱਕ ਉਈਓ ਮਾਮੂਲੀ ਜਿਹੀ ਚੀਜ਼ ਹੁੰਦੀ ਆ। ਉਹਨਾਂ ਨੂੰ ਵੀ ਕੇਸ ਰਜਿਸਟਰ ਕਰਾਉਣਾ ਚਾਹੀਦਾ ਔਰ ਉਹਨਾਂ ਨੂੰ ਇਹ ਰਿਕੁਐਸਟ ਕਰਨੀ ਚਾਹੀਦੀ ਹੈ ਗਵਰਨਮੈਂਟ ਆਫ ਇੰਡੀਆ ਨੂੰ ਔਰ ਇੰਡੀਅਨ ਇੰਟੈਲੀਜੈਂਸ ਨੂੰ ਵੀ ਇਸ ਦੀ ਕੋਖ ਕਰਕੇ ਇਹਦਾ ਪਿਛੋਕੜ ਲੱਭੋ। ਇਹ ਇਕੱਲੀ ਉਹ ਕੁੜੀ ਨਹੀਂ ਹੈ ਸ਼ਵੇਤਾ ਸਿੰਘ ਜਾਂ ਉਹ ਮੁੰਡਾ ਜਹਾ ਨਹੀਂ ਹੈ ਜਾਂ ਕੋਈ ਹੋਰ ਨਹੀਂ, 2-3 ਉਹ ਤੁਸੀਂ ਮੁੰਡੇ ਬੱਚੇ ਪੜ੍ਹ ਲਏ, ਉਹਨਾਂ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਆ। ਇਹ ਇੱਕ ਬਹੁਤ ਵੱਡੀ ਕਨਸਪੀਰੇਸੀ ਆ। ਇਸ ਨੂੰ ਆ ਦੇਖੋ ਟਾਈਮਸ ਆਫ ਇੰਡੀਆ ਦੇ ਵਿੱਚ ਐਡੀ ਬੜੀ 5 ਤਰੀਕ ਦਾ ਟਾਈਮਸ ਆਫ ਇੰਡੀਆ ਐਡੀ ਬੜੀ ਖਬਰ ਲੱਗੀ ਹੋਈ ਆ। ਮਤਲਬ ਸਿੱਖ ਜਥੇਬੰਦੀਆਂ ਅੱਖਾਂ ਮੀਚੀ ਬੈਠੀਆਂ। ਤੁਸੀਂ ਕਾਹਦੇ ਲਈ ਐਗਜ਼ਿਸਟ ਕਰਦੇ ਹੋ? ਕਿਸ ਗੱਲ ਤੁਹਾਡੀ ਕੋਈ ਜ਼ਿੰਮੇਵਾਰੀ ਵੀ ਹੈ ਸਿੱਖ ਕੌਮ ਦੇ ਲਈ? ਖੁੱਲ੍ਹ ਕੇ ਤੁਸੀਂ ਇਸ ਗੱਲ ਦੇ ਉੱਤੇ ਕੇਸ ਰਜਿਸਟਰ ਕਰਾਓ ਔਰ ਕੇਸ ਰਜਿਸਟਰ ਕਰਾ ਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਓ ਤਾਂ ਕਿ ਉਹਨਾਂ ਦੀ ਜਿਹੜੀ ਬੈਕਗਰਾਊਂਡ ਆ ਉਹਨੂੰ ਅਨਫੋਲਡ ਕਰਕੇ ਦੱਸਿਆ ਜਾਵੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ। ਡਾਕਟਰ ਸਾਹਿਬ, ਇੱਕ ਪਾਸੇ ਤਾਂ ਇਹ ਸਾਰਾ ਵੀ ਜਿਵੇਂ ਕਿਹਾ ਜਾਂਦਾ ਕਿ IT ਸੈਲਸ ਨੇ, ਇਹਨਾਂ ਦਾ ਕਿਤੇ ਨਾ ਕਿਤੇ ਇਹ ਭਾਜਪਾ ਪੱਖੀ ਹੁੰਦੇ ਆ ਵੀ ਜਿਹੜੀ ਹਿੰਦੂਤਵ ਦੀ ਸਾਰੀ ਪੋਲਿਟਿਕਸ ਆ, ਕਿਉਂਕਿ ਭਾਜਪਾ ਖੁੱਲ੍ਹੇਆਮ ਹਿੰਦੂਤਵ ਦੀ ਪੋਲਿਟਿਕਸ ਕਰਦੀ ਆ।
ਤੇ ਦੂਜੇ ਪਾਸੇ ਜਿਹੜੀ ਭਾਜਪਾ ਆ ਉਹ ਇੱਕ ਸੌਫਟ ਕੋਰਨਰ ਵੀ ਸਿੱਖਾਂ ਨੂੰ ਦਿਖਾ ਰਹੀ ਆ। ਪਿਛਲੇ ਦਿਨੀ ਕਈ ਸਿੱਖਾਂ ਦੀਆਂ ਜਥੇਬੰਦੀਆਂ ਜਿਹੜੀਆਂ ਆ, ਚਾਹੇ ਉਹ ਗੁਰਦੀਪ ਸਿੰਘ ਬਠਿੰਡਾ ਹੋਰੀ ਹੋਣ, ਜਥੇਦਾਰ ਰੋਡੇ ਹੋਣ, ਇਹਨਾਂ ਦੀਆਂ ਮੁਲਾਕਾਤਾਂ ਵੀ ਹੋਈਆਂ ਮੰਤਰੀ ਮੰਡਲ ਦੇ ਜਿਹੜੇ ਮੈਂਬਰ ਨੇ ਭਾਰਤ ਸਰਕਾਰ ਦੇ ਉਹਨਾਂ ਨਾਲ। ਤੇ ਕੱਲ ਵੀ ਇਹ ਕਿਹਾ ਜਾ ਰਿਹਾ ਸੀ ਕਿ ਮੋਦੀ ਦੇ ਨਾਲ ਜੋ ਹੋਇਆ ਉਹ ਨਹੀਂ ਪਹੁੰਚ ਸਕੇ ਰੈਲੀ ਦੇ ਵਿੱਚ, ਪਰ ਸਿੱਖਾਂ ਦੇ ਲਈ ਇੱਕ ਸੌਫਟ ਕੋਰਨਰ ਆ। ਭਾਵੇਂ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ, ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਸਲਾ ਹੋਵੇ, ਕਿ ਬੀਜੇਪੀ ਇਹ ਨੈਰੇਟਿਵ ਸਿਰਜ ਰਹੀ ਆ ਕਿ ਜੋ ਸਿੱਖਾਂ ਨਾਲ ਹੋਇਆ ਉਹ ਕਾਂਗਰਸ ਨੇ ਕੀਤਾ, ਜੋ ਸਿੱਖਾਂ ਤੇ ਜ਼ੁਲਮ ਹੋਇਆ ਕਾਂਗਰਸ ਨੇ ਕੀਤਾ, ਅਸੀਂ ਤਾਂ ਸਿੱਖਾਂ ਦਾ ਭਲਾ ਚਾਹੁੰਦੇ ਹਾਂ, ਅਸੀਂ ਸਿੱਖਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ। ਬੀਜੇਪੀ ਇਹ ਨੈਰੇਟਿਵ ਸਿਰਜ ਰਹੀ ਆ, ਨਾਲ ਇਹ ਕੁਝ ਹੋ ਰਿਹਾ। ਦੇਖੋ, ਜੇ ਬੀਜੇਪੀ ਇਸ ਕਿਸਮ ਦਾ ਮੈਸੇਜ ਦੇਣਾ ਚਾਹੁੰਦੀ ਆ ਜਿਹੜਾ ਕਿ ਬਿਲਕੁਲ ਗਲਤ ਆ, ਜੇ ਸਿੱਖਾਂ ਨਾਲ ਇਨਜਸਟਿਸ ਹੋਇਆ ਤੁਸੀਂ ਜਸਟਿਸ ਕਰ ਦਿਓ। ਤੁਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਿੱਖਾਂ ਤੇ ਜ਼ੁਲਮੋ ਕਤਲੋਗਾਰਤ ਕੀਤੀ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟੋ, ਉਹਨਾਂ ਦੀ ਇਨਕੁਆਇਰੀ ਕਰਾਓ, ਉਹਨਾਂ ਦੀ ਟਰਾਇਲ ਕਰਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰੋ। ਤਾਂ ਇਹ ਤਾਂ ਇੱਕ ਸਿਰਫ ਮਤਲਬ ਉਸ ਵੇਲੇ ਵੀ ਇਹ ਜਿਹੜਾ ਦਿੱਲੀ ਸ਼ਹਿਰ ਦੇ ਵਿੱਚ ਇਕੱਲੇ ਦੇ ਵਿੱਚ ਘੱਟ ਤੋਂ ਘੱਟ 40 ਕੇਸ RSS ਦੇ ਕਾਰਨ ਕੁਨਾਂ ਦੇ ਉੱਤੇ ਹਲੇ ਵੀ ਰਜਿਸਟਰ ਆ ਉੱਤੇ ਕੋਤਵਾਲੀਆਂ ਦੇ ਵਿੱਚ, ਸਿੱਖ ਕਤਲੇਆਮ ਦੇ ਸਿੱਖ ਕਤਲੋਗਾਰਤ ਕੀਤੀ ਆ 1984 ਨਵੰਬਰ ਦੇ ਵਿੱਚ। ਤਾਂ ਇਹ ਤਾਂ ਐਵੇਂ ਕਹਿਣ ਦੀਆਂ ਗੱਲਾਂ। ਉਸ ਵੇਲੇ ਵੀ ਮਤਲਬ ਵਾਜਪਾਈ ਸਾਹਿਬ ਦਿੱਲੀ ਦੇ ਵਿੱਚ ਹੀ ਬੈਠੇ ਸੀ ਜਦੋਂ ਐਡਾ ਵੱਡਾ ਕਤਲੋਗਾਰਤ ਹੋ ਰਿਹਾ ਸੀ। ਵਾਜਪਾਈ ਸਾਹਿਬ ਜਾਂ ਅਡਵਾਨੀ ਸਾਹਿਬ ਬਾਹਰ ਸੜਕ ਤੇ ਨਿਕਲ ਕੇ ਕਹਿ ਦਿੰਦੇ ਵੀ ਬੰਦ ਕਰੋ। ਐਡੀ ਵੱਡੀ ਉਹਨਾਂ ਦੀ ਔਕਾਤ ਆ, ਤਾਂ ਕਿਸੇ ਦੀ ਇਹ ਜ਼ਰੂਰਤ ਨਹੀਂ ਸੀ ਪੈਣੀ ਵੀ ਉਹ ਲਾਠੀ ਵੀ ਮਾਰ ਸਕਦਾ ਸਿੱਖਾਂ ਦੇ ਉੱਤੇ। ਤੁਹਾਡੀ ਕੋਈ ਜ਼ਿੰਮੇਵਾਰੀ ਵੀ ਆ ਇਨਸਾਨੀਅਤ ਦੀ ਤਰਫ। ਤੁਸੀਂ ਇਨਸਾਨੀਅਤ ਦੀ ਗੱਲ ਕਰਦੇ ਹੋ, ਆਪਣੇ ਧਰਮ ਦੀ ਗੱਲ ਕਰਦੇ ਹੋ, ਆਪਣੀਆਂ ਰਹੁ ਰੀਤਾਂ ਦੀ ਗੱਲ ਕਰਦੇ ਹੋ। ਗੁਰੂ ਤੇਗ ਬਹਾਦਰ ਸਾਹਿਬ ਤੋਂ ਕੁਝ ਸਿੱਖੋ। ਗੁਰੂ ਤੇਗ ਬਹਾਦਰ ਨੂੰ ਕੀ ਤਕਲੀਫ ਸੀ ਕਿ ਉਹ ਮਤਲਬ ਮੁਸਲਮਾਨ ਜਿਹੜੇ ਪਰਸੀਕਿਊਟ ਕਰ ਰਹੇ ਸੀ ਉੱਥੇ ਪੰਡਤਾਂ ਨੂੰ ਕਸ਼ਮੀਰ ਦੇ ਵਿੱਚ, ਉਹਦੇ ਹੱਕ ਦੇ ਵਿੱਚ ਖੜੇ ਹੁੰਦੇ। ਤਾਂ ਇਹੀ ਬਣਦਾ ਸੀ ਹਿੰਦੂ ਲੀਡਰਸ਼ਿਪ ਤੋਂ ਉਸ ਵੇਲੇ ਕਿ ਉਹ ਸੜਕ ਤੇ ਨਿਕਲ ਕੇ ਉਹਨਾਂ ਨੂੰ ਮਤਲਬ ਚੈਲੰਜ ਦਿੰਦੇ, ਉਹਨਾਂ ਨੂੰ ਐਲਾਨ ਦੇ ਬੰਦ ਕਰੋ ਇਸ ਕਿਸਮ ਦਾ ਕਤਲੋਗਾਰਤ, ਬੰਦ ਕਰੋ ਸਿੱਖਾਂ ਦੇ ਨਾਲ ਜੋ ਤੁਸੀਂ ਜ਼ੁਲਮੋ ਸਿਤਮ ਕਰ ਰਹੇ ਹੋ। ਪਰ ਕੋਈ ਨਿਕਲਿਆ ਹੀ ਨਹੀਂ, ਕੋਈ ਨਹੀਂ ਨਿਕਲਿਆ। ਔਰ ਮੈਂ ਇੱਥੇ ਖਾਸ ਤੌਰ ਤੇ ਦੱਸਣਾ ਚਾਹੁੰਦਾ, ਚੰਦਰ ਸ਼ੇਖਰ ਜਿਸ ਨੂੰ ਸਿੱਖ ਹੀ ਸਮਝਦੇ ਸੀ ਸਾਡਾ ਹਮਦਰਦ, ਉਸ ਦੇ ਕੋਲ ਸਿੱਖ ਗਏ। ਉਹਨੇ ਕਿਹਾ ਵੀ ਮੈਂ ਕੋਈ ਤੁਹਾਡੀ ਮਦਦ ਨਹੀਂ ਕਰ ਸਕਦਾ ਕਿਉਂਕਿ ਪ੍ਰਾਈਮ ਮਿਨਿਸਟਰ ਦਾ ਜਿਹੜਾ ਜੋ ਉੱਥੇ ਦਾ ਫਿਊਨਰਲ ਪ੍ਰੋਸੈਸ਼ਨ ਆ ਉਸ ਦੇ ਵਿੱਚ ਮੈਂ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕਰਦਾ ਤਾਂ ਕਿ ਉਹਨੂੰ ਕਿਸੇ ਕਿਸਮ ਦੀ ਆਂਚ ਨਾ ਆਵੇ। ਇਹ ਗੱਲ ਜਿਹੜੀ ਉਹ ਮਤਲਬ ਕਿਤਾਬ ਲਿਖੀ ਵੀ ਆ ਨਾ, ਹੂ ਆਰ ਦਾ ਗਿਲਟੀ, ਉਹਦੇ ਵਿੱਚ ਲਿਖੀ ਹੋਈ ਹੈ। ਪ੍ਰੋਫੈਸਰ ਸਾਹਿਬ, ਇੰਟਰਵਿਊ ਜਿਹੜੀ ਆ ਅਸੀਂ ਮਤਲਬ ਆਪਣੇ ਆਖਰੀ ਸਵਾਲ ਵੱਲ ਲੈ ਕੇ ਜਾਂਦੇ ਆ ਕਿ ਇਹ ਸਾਰਾ ਕੁਝ ਤਾਂ ਹੋ ਰਿਹਾ ਸਿਆਸਤ ਦੇ ਵਿੱਚ। ਇਹ ਗੱਲ ਤੈਅ ਆ ਕਿ ਇੱਥੇ ਨਫ਼ਰਤ ਦੇ ਉੱਤੇ ਸਿਆਸਤ ਹੁੰਦੀ ਆ। ਉਹੀ ਪ੍ਰਧਾਨ ਮੰਤਰੀ ਬਣਦੇ ਆਏ ਨੇ ਜਿਹੜੇ ਵੱਧ ਘੱਟ ਗਿਣਤੀਆਂ ਤੇ ਵੱਧ ਜ਼ੁਲਮ ਕਰਨ ਜਾਂ ਵੱਧ ਨਫ਼ਰਤ ਦੀ ਸਿਆਸਤ ਕਰਨ। ਨਰਿੰਦਰ ਮੋਦੀ ਦੀ ਗੱਲ ਕਰਨੀ ਹੋਵੇ ਤਾਂ ਕੱਲ ਉਹ ਪੰਜਾਬ ਆਏ ਸੀ, 1 ਸਾਲ ਲੜਾਈ ਕੀਤੀ ਪੰਜਾਬ ਦੇ ਲੋਕਾਂ ਨੇ, ਹਰਿਆਣੇ ਦੇ ਲੋਕਾਂ ਨੇ, ਤੇ ਕੱਲ ਉਹ ਆਏ ਤੇ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਤੁਸੀਂ ਵੀ ਜਾਣਦੇ ਹੋ ਕਿ ਕਿਵੇਂ ਬੇਰੰਗ ਪਰਤਣਾ ਪਿਆ। ਹੁਣ ਇਹ ਸਾਰੀ ਜਿਹੜੀ ਘਟਨਾ ਕੱਲ ਵਾਪਰੀ ਆ, ਚਾਹੇ ਉਹ ਸਿਕਿਉਰਿਟੀ ਲੈਪਸ ਦਾ ਰੌਲਾ ਪਾਇਆ ਜਾ ਰਿਹਾ ਹੋਵੇ, ਨਰਿੰਦਰ ਮੋਦੀ ਦੀ ਸਟੇਟਮੈਂਟ ਕਿ ਮੈਂ ਜਿਉਂਦੇ ਜੀ ਮੁੜਿਆ ਆ ਬਹੁਤ ਖੈਰ ਆ, ਤਾਂ ਇਹ ਸਾਰੇ ਨੂੰ ਤੁਸੀਂ ਕਿਵੇਂ ਦੇ? ਇਹ ਵੀ ਗੱਲ ਸਾਹਮਣੇ ਆ ਗਈ ਕਿ ਜਿਹੜਾ ਇੰਦਰਾ ਗਾਂਧੀ ਨੇ ਕਦੇ ਮ੍ਰਿਤਿੰਜੇ ਜੱਗ ਕਰਵਾਇਆ ਸੀ, ਉਹ ਨਰਿੰਦਰ ਮੋਦੀ ਦੇ ਲਈ ਸਾਰੀ ਭਾਜਪਾ ਸਾਰੇ ਹਿੰਦੁਸਤਾਨ 'ਚ ਮ੍ਰਿਤਿੰਜੇ ਜੱਗ ਕਰਾਉਣ ਲੱਗੀ ਹੈ। ਤਾਂ ਇਹ ਸਾਰਾ ਜੋ ਨੈਰੇਟਿਵ ਸਿਰਜਿਆ ਜਾ ਰਿਹਾ ਇਹਨੂੰ ਕਿਵੇਂ ਦੇਖਦੇ ਹੋ? ਇਹ ਇੱਕ ਨੈਰੇਟਿਵ ਆ ਸਿੰਪਲੀ ਟੂ ਕ੍ਰੀਏਟ ਏ ਸਿਚੁਏਸ਼ਨ ਜਿਹਦੇ ਵਿੱਚ ਮਤਲਬ ਇਹ ਕਹੇ ਜੀ ਦੇਖੋ ਅਸੀਂ ਤਾਂ ਬਹੁਤ ਜ਼ਿਆਦਾ, ਸਾਡੇ ਤੇ ਮਰਸੀ ਕਰੋ, ਸਾਡੇ ਤੇ ਰਹਿਮ ਕਰੋ, ਸਾਡੇ ਤੇ ਤਰਸ ਕਰੋ, ਅਸੀਂ ਵਿਕਟਮ ਆ। ਵਿਕਟਮਹੁੱਡ ਦਾ ਨੈਰੇਟਿਵ ਸਿਰਜਿਆ ਜਾ ਰਿਹਾ ਮੋਦੀ ਸਾਹਿਬ ਵੱਲੋਂ। ਮੋਦੀ ਸਾਹਿਬ ਕਿਉਂ ਨਹੀਂ ਉੱਥੇ ਗਏ? ਕਿਉਂਕਿ ਉੱਥੇ ਕੋਈ ਇਕੱਠ ਨਹੀਂ ਹੋਇਆ। ਉਹਦੇ 2 ਕਾਰਨ ਆ। ਇੱਕ ਤਾਂ ਪੰਜਾਬ ਦੇ ਵਿੱਚ ਕੋਈ ਹੈ ਹੀ ਨਹੀਂ ਬੇਸ ਬੀਜੇਪੀ ਦਾ। ਦੂਜੀ ਗੱਲ ਹੈ ਕਿ ਉੱਥੇ ਬਾਰਿਸ਼ ਤੇ ਠੰਡ ਬਹੁਤ ਜ਼ਿਆਦਾ ਸੀ, ਕੌਣ ਜਾਏਗਾ ਇਹੋ ਜਿਹੀ ਠੰਡ ਤੇ ਬਾਰਿਸ਼ ਦੇ ਵਿੱਚ। ਤੋਂ ਤੀਸਰੀ ਗੱਲ ਇਹ ਆ ਵੀ ਜਿਹੜੇ ਬੰਦੇ ਉੱਥੇ ਪੰਜਾਬ ਦੇ ਲੀਡਰ ਬੈਠੇ ਸੀ, ਅਮਰਿੰਦਰ ਸਿੰਘ ਤਾਂ ਬਹੁਤ ਦਾਗੀ ਆ, ਬਦਨਾਮ ਆ, ਉਸ ਦੀ ਕ੍ਰੈਡੀਬਿਲਿਟੀ ਬਿਲਕੁਲ ਮਾਈਨਸ ਤੇ ਆ, 0 ਤੇ ਨਹੀਂ ਮਾਈਨਸ ਤੇ ਆ। ਤਾਂ ਉਸ ਕਿਸਮ ਦੀ ਮਤਲਬ ਹੋਰ ਉੱਥੇ ਕੌਣ ਸੀ? ਇੱਕ ਦੋ ਲੀਡਰ ਉਸ ਬਿਲਕੁਲ ਜਿਨ੍ਹਾਂ ਦੀ ਕੋਈ ਔਕਾਤ ਹੀ ਨਹੀਂ ਹੈ, ਜਿਨ੍ਹਾਂ ਦੀ ਕੋਈ ਗੱਲ ਹੀ ਨਹੀਂ ਹੈ ਪੰਜਾਬ ਦੇ ਵਿੱਚ। ਤਾਂ ਉਸ ਕਿਸਮ ਦੇ ਲੋਕਾਂ ਦੀ ਕਿਹੜੀ ਫੋਲੋਇੰਗ ਆ? ਉਸ ਕਰਕੇ ਕੋਈ ਬੰਦਾ ਉੱਥੇ ਗਿਆ ਹੀ ਨਹੀਂ, ਕੁਰਸੀਆਂ ਖਾਲੀ ਰਹੀਆਂ। ਮਤਲਬ 70,000 ਕੁਰਸੀ ਸੀ ਜੋ ਚੰਨੀ ਚੀਫ ਮਿਨਿਸਟਰ ਪੰਜਾਬ ਦਾ ਕਹਿ ਰਿਹਾ। ਪਰ ਚੰਨੀ ਦੀ ਮੈਂ ਇੱਕ ਗੱਲ ਤੇ ਬੜਾ ਹੈਰਾਨ ਆ, ਇੱਕ ਪਾਸੇ ਤਾਂ ਕਹਿ ਰਿਹਾ ਵੀ ਜਿਹੜਾ ਇਸ ਦੇ ਵਿੱਚ ਮਤਲਬ ਉਹ ਉੱਥੇ ਇਕੱਠ ਨਾ ਹੋਣ ਕਰਕੇ
ਮੋਦੀ ਚਲਿਆ ਗਿਆ ਵਾਪਸ, ਦੂਸਰੇ ਪਾਸੇ ਤੂੰ ਆਪਣੇ ਪੁਲਿਸ ਵਾਲਿਆਂ ਨੂੰ ਕਿਉਂ ਸਸਪੈਂਡ ਕਰ ਰਿਹਾ ਭਲਿਆ ਲੋਕਾਂ? ਜੇ ਦੋਨੇ ਪਾਸੇ ਹੀ ਚੱਲ ਰਿਹਾ ਤੂੰ, ਕਿਉਂ ਸਸਪੈਂਡ ਕੀਤੇ? ਇਟ ਮੀਨਸ ਯੂ ਆਰ ਗਿਲਟੀ। ਤੁਸੀਂ ਇਸ ਗੱਲ ਦੇ ਲਈ ਕਸੂਰਵਾਰ ਹੋ ਜੇ ਆਪਣੇ ਆਫੀਸਰਸ ਨੂੰ ਤੁਸੀਂ ਮਤਲਬ ਸਸਪੈਂਡ ਕਰ ਰਹੇ ਹੋ। ਜੇ ਉਹਨਾਂ ਦਾ ਜੇ ਉਹ ਗੱਲ ਆਪ ਹੀ ਗਿਆ ਮੋਦੀ ਵਾਪਸ ਇਸ ਕਰਕੇ ਗਿਆ, ਖਾਲੀ ਕੁਰਸੀਆਂ ਨੂੰ ਕਿਵੇਂ ਐਡਰੈਸ ਕਰਦਾ? ਉਹਦਾ ਰਹਿਣਾ ਕੱਖ ਨਹੀਂ ਸੀ, ਉਹਦਾ ਇਮੇਜ ਮਤਲਬ ਬਹੁਤ ਜ਼ਿਆਦਾ ਨੀਚੇ ਚਲਿਆ ਜਾਣਾ ਸੀ, ਕਿਉਂਕਿ ਅੱਜ ਕੱਲ੍ਹ ਤਾਂ ਹਰ ਚੀਜ਼ ਫੋਟੋਜੈਨਿਕ ਆ। ਉੱਤੇ ਤਸਵੀਰਾਂ ਟੀਵੀ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਮਤਲਬ ਵਾਇਰਲ ਹੋ ਜਾਣੀਆਂ ਸੀ। ਤਾਂ ਉਸ ਕਰਕੇ ਉਹ ਆਪ ਜਾਣ ਬੁੱਝ ਕੇ ਸੋਚ ਸਮਝ ਕੇ 20-25 ਮਿੰਟ ਉਸ ਨੇ ਜ਼ਰੂਰ ਸਲਾਹ ਮਸ਼ਵਰਾ ਕੀਤਾ ਹੋਣਾ, ਤਾਂ ਉਹ ਵਾਪਸ ਇਸ ਕਰਕੇ ਗਿਆ। ਇਹ ਤਾਂ ਮਤਲਬ ਇਸ ਤਰ੍ਹਾਂ ਦਾ ਸਾਚਾ ਜਿਵੇਂ ਧੁੱਪ ਹੋਵੇ, ਧੁੱਪ ਵਰਗਾ ਸਾਚਾ, ਇਸ ਨੂੰ ਹੁਣ ਝੁਠਲਾਇਆ ਨਹੀਂ ਜਾ ਸਕਦਾ। ਹੁਣ ਆ ਜਿਹੜਾ ਚੰਨੀ ਹੈ ਪੰਜਾਬ ਦਾ ਚੀਫ ਮਿਨਿਸਟਰ, ਇਹ ਤਾਂ ਕਦੇ ਇੱਧਰ ਨੂੰ ਉਲਟਾ, ਜਿਸ ਤਰ੍ਹਾਂ ਗੋਂਗਲੂ ਥਾਲੀ ਦੇ ਵਿੱਚ ਮਤਲਬ ਇੱਧਰ ਨੂੰ ਚਲਾ ਜਾਂਦਾ, ਕਦੇ ਉੱਧਰ ਨੂੰ ਚਲਾ ਜਾਂਦਾ। ਤੂੰ ਇੱਕ ਸਟੈਂਡ ਤਾਂ ਲੈ, ਤੇਰੇ 'ਚ ਕਲੈਰਿਟੀ ਆਫ ਥਾਟ ਤਾਂ ਚਾਹੀਦੀ ਆ, ਤੇਰੇ 'ਚ ਕਲੈਰਿਟੀ ਆਫ ਕਨਵਿਕਸ਼ਨ ਚਾਹੀਦੀ ਆ। ਤੋ ਜੇ ਫਰਜ਼ ਕਰੋ ਇੱਕ ਪਾਸੇ ਤੂੰ ਕਹਿਣਾ ਵੀ ਪੰਜਾਬ ਦਾ ਕਸੂਰ ਨਹੀਂ, ਫਿਰ ਤੂੰ ਸਸਪੈਂਡ ਕਿਉਂ ਕਰ ਰਿਹਾ? ਜੇ ਤੂੰ ਸਸਪੈਂਡ ਕਰ ਰਿਹਾ, ਇਹਦਾ ਮਤਲਬ ਤੂੰ ਪੰਜਾਬ ਦੀ ਪੁਲਿਸ ਨੂੰ ਕਟਹਿਰੇ ਵਿੱਚ ਖੜਾ ਕਰ ਰਿਹਾ। ਤਾਂ ਮੇਰਾ ਮਤਲਬ ਕਹਿਣ ਦਾ ਹੈ ਵੀ ਸਾਡਾ ਰਹਿਨੁਮਾ ਕੋਈ ਨਹੀਂ, ਸਾਡਾ ਰਹਿਨੁਮਾ ਕੋਈ ਨਹੀਂ। ਕਿਸੇ ਸਿੱਖ ਜਥੇਬੰਦੀ ਨੇ ਕੋਈ ਪਾਏਦਾਰ ਸਟੇਟਮੈਂਟ ਨਹੀਂ ਦਿੱਤੀ ਵੀ ਮੋਦੀ ਸਾਹਿਬ ਆਪਣੇ ਕਰਕੇ, ਕਿਉਂਕਿ ਉੱਥੇ ਇਕੱਠ ਨਹੀਂ ਹੋ ਸਕਿਆ। ਉਹਦੇ ਦੋ ਕਾਰਨ ਹੋ ਸਕਦੇ ਆ, ਜਾਂ ਤਾਂ ਬਾਰਿਸ਼ ਤੇ ਠੰਡ ਹੋ ਸਕਦੀ ਆ, ਜਾਂ ਉੱਥੇ ਉਈਓ ਕੋਈ ਆਧਾਰ ਹੀ ਨਹੀਂ ਹੈ ਨਾ ਲੀਡਰਾਂ ਦਾ। ਅਮਰਿੰਦਰ ਦਾ ਕੌਣ ਫਾਲੋਇੰਗ ਕਰੇ? ਲੋਕਾਂ ਨੂੰ ਪਤਾ ਨਹੀਂ 4.5 ਸਾਲ ਅਮਰਿੰਦਰ ਸਿੰਘ ਨੇ ਕੀ ਕੀਤਾ? ਤੁਹਾਨੂੰ ਪਤਾ, ਮੈਂ ਤੁਹਾਡੇ ਚੈਨਲ ਤੇ ਅਮਰਿੰਦਰ ਸਿੰਘ ਦੇ ਜਦੋਂ ਚੀਫ ਮਿਨਿਸਟਰ ਸੀ ਉਦੋਂ ਇਹ ਦੱਸਦਾ ਰਿਹਾ ਵੀ ਹੀ ਇਜ਼ ਏ ਮੈਨ ਆਫ ਦਾ ਬੀਜੇਪੀ। ਉਦੋਂ ਦੱਸਦਾ ਰਿਹਾ ਵੀ ਇਹ ਬਾਦਲਾਂ ਤੋਂ ਪੈਸੇ ਲੈਂਦਾ ਸੀ। ਤਾਂ ਇਸੇ ਕਰਕੇ ਇਹਦੀਆਂ ਬੱਸਾਂ, ਬਾਦਲਾਂ ਦੀਆਂ ਬੱਸਾਂ, ਬਾਦਲਾਂ ਦਾ ਬਿਜ਼ਨਸ ਫਲਰਿਸ਼ ਕੀਤਾ 4.5 ਸਾਲ ਦੇ ਵਿੱਚ। ਉਹ ਵੱਧ ਫਲਰਿਸ਼ ਕੀਤਾ ਜਦੋਂ ਬਾਦਲ ਦੀ ਆਪਣੀ ਸਰਕਾਰ ਸੀ, ਉਹ ਤੋਂ ਕਿਤੇ ਵੱਧ। ਤੋ ਇਹ ਸਾਰੀ ਮਤਲਬ ਮਿਲੀ ਭੁਗਤ ਸੀ, ਦੋਨਾਂ ਦੀ ਮਿਲੀ ਭੁਗਤ ਸੀ ਬੀਜੇਪੀ ਦੀ। ਹੁਣ ਬੀਜੇਪੀ ਵਾਲੇ ਜਿਹੜੇ ਮਤਲਬ ਜਿਸ ਤਰ੍ਹਾਂ ਦੇ ਘਪਲੇ ਕੀਤੇ ਆ ਇਸ ਪਰਿਵਾਰ ਨੇ, ਅਮਰਿੰਦਰ ਸਿੰਘ ਦੇ ਪਰਿਵਾਰ ਨੇ, ਅਮਰਿੰਦਰ ਸਿੰਘ ਦੇ ਮੁੰਡੇ ਨੇ, ਉਹਦੇ ਉੱਤੇ ਇਨਕਮ ਟੈਕਸ ਦਾ ਕੋਈ ਕਿਸੇ ਕਿਸਮ ਦੀ ਇਨਕੁਆਇਰੀ ਨਹੀਂ ਹੋ ਰਹੀ। ਇਸੇ ਕਰੀ ਜਿਹੜੀ ਅਮਰਿੰਦਰ ਸਿੰਘ ਦੀ ਵਾਈਫ ਆ, ਉਹਦੇ ਬਾਹਰ ਅਕਾਊਂਟ ਆ, ਉੱਤੇ ਚੁੱਪ ਆ। ਸਾਰੀਆਂ ਇੰਡੀਅਨ ਇੰਟੈਲੀਜੈਂਸ ਉਹਨਾਂ ਚੀਜ਼ਾਂ ਦੇ ਉੱਤੇ ਚੁੱਪ ਹੈ। ਕਿਉਂ ਚੁੱਪ ਆ? ਕਿਉਂਕਿ ਉਸਨੇ ਆਪਣਾ ਮੁੱਲ ਪਵਾ ਲਿਆ। ਅਮਰਿੰਦਰ ਸਿੰਘ ਨੇ ਆਪਣਾ ਹੀ ਨਹੀਂ ਸਾਖ ਗੇਰੀ, ਉਸ ਨੇ ਆਪਣੇ ਪਰਿਵਾਰ ਦੀ ਵੀ ਸਾਖ ਘੇਰ ਲਈ। ਹੁਣ ਇਸ ਤੋਂ ਬਾਅਦ ਅਮਰਿੰਦਰ ਸਿੰਘ ਦਾ ਸਿੱਖਾਂ ਦੇ ਵਿੱਚ ਕੋਈ ਵਕਾਰ ਨਹੀਂ ਰਹੇਗਾ। ਇਹ ਮੇਰੇ ਤੋਂ ਲਿਖਾ ਕੇ ਲੈ ਲਓ, ਮੈਂ ਸਟੂਡੈਂਟ ਆਫ ਹਿਸਟਰੀ ਹਾਂ, ਸਾਰਾ ਇਤਿਹਾਸ ਮੈਂ ਪੜ੍ਹਿਆ ਵਾ। ਪਹਿਲਾਂ ਵੀ ਨਹੀਂ ਸੀ, ਪਹਿਲਾਂ ਥੋੜ੍ਹਾ ਬਹੁਤਾ ਭੁਲੇਖਾ ਸੀ ਸਿੱਖਾਂ ਨੂੰ ਕਿ ਸ਼ਾਇਦ ਇਹ ਸਿੱਖ ਹੈ। ਉਹ ਤਾਂ ਜਸਟੀਫਾਈ ਕਰ ਰਿਹਾ ਪਬਲਿਕਲੀ ਵੀ ਸਾਡੇ ਪਰਿਵਾਰ ਦੀ ਟ੍ਰੈਡੀਸ਼ਨ ਆ ਵੀ ਇਸ ਤਰੀਕੇ ਨਾਲ ਔਰਤਾਂ ਅਰੂਸਾ ਦੇ ਬਾਰੇ ਜਦੋਂ ਕਿਸੇ ਨੇ ਪੁੱਛਿਆ ਤਾਂ ਜਰਨਲਿਸਟ ਨੂੰ ਦੱਸ ਰਿਹਾ ਵੀ ਸਾਡੇ ਤਾਂ ਪਰਿਵਾਰ ਦੀ ਇਹ ਟ੍ਰੈਡੀਸ਼ਨ ਆ। ਜੇ ਤੁਹਾਡੇ ਇਹ ਪਰਿਵਾਰ ਦੀ ਟ੍ਰੈਡੀਸ਼ਨ ਆ ਤਾਂ ਸਿੱਖਾਂ ਦਾ ਤੂੰ ਕਿਸ ਤਰ੍ਹਾਂ ਰਹਿਨੁਮਾ ਹੋ ਸਕਦਾ? ਕਿਸ ਤਰ੍ਹਾਂ ਗੁਰੂ ਨੂੰ ਤੂੰ ਮਤਲਬ ਆਪਣੇ ਗੁਟਕਾ ਸਾਹਿਬ ਹੱਥ ਵਿੱਚ ਰਹਿ ਕੇ ਉਸ ਦਾ ਸਤਿਕਾਰ ਤੇ ਮਾਣ ਉਸ ਦਾ ਕਰ ਸਕਦਾ? ਤਾਂ ਤੇਰੀ ਤਾਂ ਕੋਈ ਵਚਨਬੱਧਤਾ ਹੀ ਨਹੀਂ, ਤੇਰੀ ਕੋਈ ਕਮਿਟਮੈਂਟ ਨਹੀਂ, ਤੇਰੀ ਕੋਈ ਇਮਾਨਦਾਰੀ ਨਹੀਂ। ਤਾਂ ਇਹ ਬੜੀ ਤਰਾਸਦੀ ਵਾਲੀ ਗੱਲ ਆ। ਤਾਂ ਇਸ ਦੇ ਵਿੱਚ ਅਨਫੋਲਡ ਹੋਈ ਆ ਬਹੁਤ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਕਹਿੰਦੇ ਸੀ ਵੀ ਅਸੀਂ ਪੰਜਾਬ ਦੇ ਹਿਤੈਸ਼ੀ ਹਾਂ, ਅਸੀਂ ਸਿੱਖਾਂ ਦੇ ਹਿਤੈਸ਼ੀ ਹਾਂ, ਅਸੀਂ ਪੰਜਾਬੀ ਦੇ ਹਿਤੈਸ਼ੀ ਹਾਂ, ਅਸੀਂ ਇਮਾਨਦਾਰ ਹਾਂ। ਉਹ ਸਾਰੀਆਂ ਚੀਜ਼ਾਂ ਕੁਦਰਤ ਨੇ ਸਾਹਮਣੇ ਲਿਆਂਦੀਆਂ। ਇਹ ਕੁਦਰਤ ਦਾ ਇੱਕ ਰੰਗ ਆ, ਉਸ ਰੰਗ ਦੇ ਵਿੱਚ ਕੋਈ ਮਤਲਬ ਭਿੱਜਿਆ ਨਹੀਂ ਰਹਿ ਸਕਦਾ, ਓਲੇ ਨਹੀਂ ਰਹਿ ਸਕਦਾ। ਬਿਲਕੁਲ ਜੀ, ਜਿਹੜੀਆਂ ਇਹ ਚੱਲਦੇ ਮਸਲੇ ਨੇ ਜੋ ਬੜੇ ਗੰਭੀਰ ਨੇ ਤੇ ਖਾਸ ਕਰਕੇ ਘੱਟ ਗਿਣਤੀਆਂ ਦੇ ਨਾਲ ਸੰਬੰਧਿਤ ਨੇ, ਜਿਹੋ ਜਿਹਾ ਇੱਕ ਨਫ਼ਰਤ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਹਦੇ ਵਿੱਚੋਂ ਕਤਲੇਆਮ ਕਿਸੇ ਵੀ ਸਮੇਂ ਉਪਜ ਸਕਦਾ ਆ, ਤਾਂ ਉਸ ਬਾਰੇ ਪ੍ਰੋਫੈਸਰ ਸਾਹਿਬ ਦੀ ਜਿਹੜੀ ਇੱਕ ਸਮਝ ਆ ਇਤਿਹਾਸ ਦੇ ਨਾਤੇ ਜਾਂ ਇੱਕ ਜਿਵੇਂ ਦਾ ਉਹ ਐਨਾਲਿਸਿਸ ਕਰਦੇ ਨੇ ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ। ਤੇ ਸਾਰੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ। ਅਗਲੀ ਵਾਰ ਕਿਸੇ ਹੋਰ ਮਹਿਮਾਨ ਦੇ ਨਾਲ ਅਗਲੇ ਕਿਸੇ ਹੋਰ ਵਿਸ਼ੇ ਦੇ ਉੱਤੇ ਤੁਹਾਡੇ ਅੱਗੇ ਪੇਸ਼ ਹੋਵਾਂਗੇ। ਤੇ ਪ੍ਰੋਫੈਸਰ ਸਾਹਿਬ ਤੁਹਾਡਾ ਵੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।